जी मानी ਦੀਆਂ ਮੌਜਾਂ 'ਚ ਜੀ ਆਇਆਂ ਨੂੰ ਸਾਰਿਆਂ ਦੀ। ਅੱਜ ਤੁਹਾਨੂੰ ਵਿਖਾਉਂਦੇ ਹਾਂ ਜੀ ਇੱਕ ਫਲ ਹੈ ਜੀ ਪਿੰਡ ਦਾ ਜੀ। ਸਾਡੇ ਤੇ ਖੱਜੀ ਆਉਂਦੇ ਨੇ, ਡੋਕੇ ਆਉਂਦੇ ਨੇ ਜੀ, ਹੋਰ ਖਜੂਰਾਂ ਆਉਂਦੇ ਨੇ ਤੇ ਇੰਗਲਿਸ਼ 'ਚ ਉਹਨੂੰ ਡੇਟਸ ਆਉਂਦੇ ਨੇ। ਤੁਹਾਨੂੰ ਵਿਖਾਉਂਦੇ ਹਾਂ ਜੀ ਇਸ ਦਾ ਕਿਸ ਤਰ੍ਹਾਂ ਦਾ ਪੌਦਾ ਹੁੰਦਾ ਜੀ। ਤੁਹਾਨੂੰ ਪਹਿਲੇ ਮੈਂ ਨਹੀਂ ਦੱਸਦਾ ਕਿ ਹਿਸਟਰੀ ਇਹ ਜੀ 712 'ਚ ਮੁਹੰਮਦ ਬਿਨ ਕਾਸਿਮ ਜਦੋਂ ਆਇਆ ਸੀ ਨਾ ਜੀ, ਉਹਨੇ ਜੀ ਇਹ ਖਜੂਰ ਦਾ ਦਰਖਤ ਜਦੋਂ ਨਾਲ ਉਹਦਾ ਕਾਫਲਾ ਆਇਆ ਸੀ, ਉਸ ਕਾਫਲੇ ਨਾਲ ਖਜੂਰਾਂ ਲੈ ਕੇ ਆਏ ਸਨ ਖਾਣ ਵਾਸਤੇ। ਤੇ 712 'ਚ ਜੀ ਬੜੇ ਸਗੀਰ 'ਚ ਖਜੂਰ ਆਇਆ ਜਦੋਂ ਦਾ ਕਾਫਲਾ ਆਇਆ। ਤੇ ਉਸ ਤੋਂ ਬਾਅਦ 712 ਦੇ ਵਿੱਚ 712 ਤੋਂ ਇਹ ਖਜੂਰ ਦਾ ਦਰਖਤ ਜੀ ਪਾਕਿਸਤਾਨ ਦੇ ਵਿੱਚ ਆਇਆ, ਬੜੇ ਸਗੀਰ 'ਤੇ ਆਇਆ। ਸੋਰੀ ਪਾਕਿਸਤਾਨ 'ਤੇ ਨਹੀਂ ਕਹਿ ਸਕਦੇ। ਤੇ ਤੁਹਾਨੂੰ ਵਿਖਾਉਂਦੇ ਹਾਂ, ਨਾਲੇ ਤੁਹਾਨੂੰ ਮੈਂ ਵਿਜ਼ਿਟ ਕਰਾਵਾਂਗਾ, ਤੋੜ ਕੇ ਵੀ ਖਵਾਵਾਂਗਾ ਕਿ ਇਹ ਖਜੂਰਾਂ ਕਿਹੜੀ ਚੀਜ਼ ਹੁੰਦੀਆਂ ਨੇ ਜੀ। ਇਹ ਜੀ ਬਹੁਤ ਅੱਛੀ ਅਤੇ ਹੈਲਥੀ ਚੀਜ਼ ਹੁੰਦੀ ਹੈ ਜੀ। ਇਹਦਾ ਜੂਸ ਵੀ ਬਣ ਸਕਦਾ, ਹੋਰ ਵੀ ਜੀ ਇਹਦੀ ਹੋ ਜਾਂਦੇ। ਖਜੂਰ ਜੀ ਤਕਰੀਬਨ ਹਰ ਬੰਦੇ ਦੇ 3 ਖਜੂਰਾਂ ਤਾਂ ਖਾਣੀਆਂ ਚਾਹੀਦੀਆਂ ਨੇ। ਨਾਲੇ ਇਹ ਖਜੂਰ ਜਿਹੜਾ ਜੀ ਇਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ ਤੋਂ ਜੀ ਅਜਵਾ ਖਜੂਰ ਜਿਹੜੀ ਦੁਨੀਆ ਦੀ ਸਭ ਨਾਲੋਂ ਬਿਹਤਰ ਖਜੂਰ ਹੈ, ਜਿਹੜੀ ਸਊਦੀ ਅਰੇਬੀਆ 'ਚ ਪਾਈ ਜਾਂਦੀ ਹੈ। ਅਤੇ ਇਹ ਮੈਂ ਇਸ ਲਈ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਤੁਹਾਨੂੰ ਵਿਖਾਵਾਂ ਵੀ ਪਿੰਡਾਂ ਵਾਲੇ ਕੋਈ ਹਰ ਚੀਜ਼ ਖਾਂਦੇ ਨੇ ਜੀ। ਤੁਹਾਨੂੰ ਦੱਸਣ ਦਾ ਇਹ ਮਕਸਦ ਸੀ ਕਿ ਪਿੰਡਾਂ ਵਾਲੇ ਕੋਈ ਐਵੇਂ ਨਹੀਂ ਮੁੱਲ ਲੈਣੀ ਨਹੀਂ ਪੈਂਦੀ ਸਾਨੂੰ, ਅਸੀਂ ਜਿੰਨੀ ਮਰਜ਼ੀ ਜਾ ਕੇ ਤੋੜ ਲਿਆਈਏ, ਇਹ ਵੀ ਕਰ ਸਕਦੇ ਹਾਂ ਜੀ। ਤੁਹਾਨੂੰ ਵਿਖਾਉਣਾ ਹੁਣ ਜੀ ਇਹ ਦੇਖੋ ਜੀ, ਇਹ ਖਜੂਰ ਦਾ ਦਰਖਤ ਹੈ ਜੀ, ਨਜ਼ਰ ਆ ਰਿਹਾ ਹੋਣਾ ਜੀ। ਠੀਕ ਹੈ ਜੀ, ਅਗਲੀ ਵੀਡੀਓ ਇਹ ਖਜੂਰ ਦਾ ਨਜ਼ਰ ਆ ਰਿਹਾ ਜੀ। ਤੇ ਵੇਖੋ ਜੀ ਇਹ ਵੀਡੀਓ ਜੀ ਖਜੂਰ ਬਹੁਤ ਬਿਹਤਰੀਨ ਫਲ ਵੀ ਹੈ ਜੀ। ਠੀਕ ਹੈ ਜੀ ਖਜੂਰਾਂ ਲਾ ਲਈਆਂ ਜੀ। ਤੁਹਾਨੂੰ ਵਿਖਾਉਣਾ ਇਹ ਵੇਖੋ ਜੀ, ਖਜੂਰ ਲਾ ਲਈਆਂ, ਖਜੂਰ ਤੋਂ ਆਪਾਂ ਖਜੂਰਾਂ ਲਾ ਲਈਆਂ ਜੀ। ਓਏ ਮਾਨੀ ਦੀਆਂ ਤੇ ਮੌਜਾਂ ਜੀ, ਇੰਨੀ ਮਿੱਠੀ ਓਏ ਹੋਏ ਬਹੁਤ ਮਿੱਠੀ ਜੀ। ਇਹ ਬਹੁਤ ਮਿੱਠਾ ਫਲ ਇਹ ਨਬੀ ਪਾਕ ਸੱਲਮ ਦੇ ਜ਼ਮਾਨੇ ਤੋਂ ਨਬੀ ਪਾਕ ਸੱਲਮ ਨੇ ਖਾਧਾ ਹੈ। ਇਹ ਜੀ ਬਹੁਤ ਤਾਕਤਵਰ ਫਲ ਹੁੰਦਾ ਖਜੂਰ ਜੀ। ਕਹਿੰਦੇ ਨੇ ਕਿ ਹਰ ਮਰਦ ਨੂੰ ਦਿਹਾੜੀ 'ਚ 3 ਖਜੂਰਾਂ ਜ਼ਰੂਰ ਖਾਣੀਆਂ ਚਾਹੀਦੀਆਂ। ਅਤੇ ਇਹ ਜੀ ਮੈਂ ਤੁਹਾਨੂੰ ਮੰਨਣਾ ਜੀ ਇੱਕ ਦਰਖਤ ਖਜੂਰ ਦਾ ਬਹੁਤ ਬਿਹਤਰੀਨ ਪਿਆਰਾ ਹੈ ਜੀ। ਅਤੇ ਇਹ ਵੇਖੋ ਜੀ ਇਹਨਾਂ ਦਾ ਟੇਸਟ ਹੀ ਬਹੁਤ ਪਿਆਰਾ ਜੀ। ਠੀਕ ਹੈ ਜੀ, ਇਨਸ਼ਾਅੱਲਾ ਅਗਲੀ ਵੀਡੀਓ ਜ਼ਰੂਰ ਮਿਲਾਂਗੇ। ਓਕੇ।